ਬਿਸਮਿल्लाह-रहमान-रहीम ਤੇ अस्सलाम वालेकुम। 12 ਅਪ੍ਰੈਲ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 134। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਤੁਹਾਨੂੰ ਪਤਾ ਕਿ ਕੱਲ ਦਾ ਵੀਲੌਗ ਲੇਟ ਹੋਇਆ ਸੀ, ਇਸ ਲਈ ਅੱਜ ਥੋੜ੍ਹਾ ਜਿਹਾ ਲੇਟ ਕਰ ਰਹੇ ਕਿਉਂਕਿ ਪਹਿਲਾ ਵੀਲੌਗ ਜਿਹੜਾ ਸੁਬਹ ਜਾਰੀ ਕੀਤਾ ਸੀ ਤੇ ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਟਾਈਮ ਅੱਗੇ ਰੱਖਿਆ ਤਾਂ ਕਿ ਪਹਿਲਾ ਵੀਲੌਗ ਜਿਹੜਾ ਉਹ ਤੁਹਾਨੂੰ ਵੇਖਣ ਦਾ ਮੌਕਾ ਮਿਲ ਜਾਏ। ਤੇ ਹੁਣ ਸ਼ਾਮੀ ਇਹ ਦੂਸਰਾ ਵੀਲੌਗ ਤੁਹਾਡੇ ਲਈ ਕਰ ਰਹੇ ਹਾਂ, ਕੱਲ ਦੀ ਕਸਰ ਪੂਰੀ ਕਰ ਰਹੇ ਹਾਂ ਕਿਉਂਕਿ ਕੱਲ ਤੁਸੀਂ ਇਤਰਾਜ਼ ਕੀਤਾ ਸੀ ਸਾਰਿਆਂ ਨੇ। ਅੱਛਾ ਜੀ, ਪਹਿਲੀ ਖਬਰ ਕੁਇਕਲੀ ਰੱਖਦੀ ਹੈ, ਅਸੀਂ ਉਰਦੂ ਵੀਲੌਗ 'ਚ ਵੀ ਕਵਰ ਕੀਤੀ ਹੈ ਲੇਕਿਨ ਇੱਥੇ ਵੀ ਕਰ ਦਈਏ ਕਿ ਇਮਰਾਨ ਖਾਨ ਦੇ ਸਾਹਿਬਜ਼ਾਦਿਆਂ ਨੇ ਇਮਰਾਨ ਖਾਨ ਦੀ ਅੱਖ ਦਾ ਜਿਹੜਾ ਮਸਲਾ ਹੈ ਉਹਦੇ 'ਤੇ ਇੱਕ ਵਾਰੀ ਫੇਰ ਆਵਾਜ਼ ਚੁੱਕੀ ਹੈ। ਉਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਤਵੱਜੋ ਦਿਵਾਈ ਹੈ ਕਿ ਇਮਰਾਨ ਖਾਨ ਸਾਹਿਬ ਦੀ ਅੱਖ ਦਾ ਇਲਾਜ ਨਹੀਂ ਹੋ ਰਿਹਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਲ ਹੀ ਦੇ ਵਿੱਚ ਜਦੋਂ ਸਲਮਾਨ ਸਫਦਰ ਸਾਹਿਬ ਦੀ ਇਮਰਾਨ ਖਾਨ ਨਾਲ ਮੁਲਾਕਾਤ ਹੋਈ ਤੇ ਇਮਰਾਨ ਖਾਨ ਸਾਹਿਬ ਨੇ ਇੱਕ ਵਾਰੀ ਫੇਰ ਇਸ ਚੀਜ਼ ਦੇ ਉੱਤੇ ਤਵੱਜੋ ਦਿਵਾਈ ਕਿ ਮੇਰੀ ਅੱਖ ਜਿਹੜੀ ਹੈ ਉਹਦੇ 'ਚੋਂ ਹਜੇ ਵੀ ਧੁੰਦਲਾ ਨਜ਼ਰ ਆਉਂਦਾ ਔਰ ਕਲੈਰਿਟੀ ਨਹੀਂ ਆਈ ਔਰ ਮੈਨੂੰ ਮੇਰੇ ਡਾਕਟਰਸ ਤੱਕ ਰਸਾਈ ਦਿੱਤੀ ਜਾਵੇ। ਹੁਣ ਇਮਰਾਨ ਖਾਨ ਸਾਹਿਬ ਦੇ ਜਿਹੜੇ ਡਾਕਟਰ ਨੇ ਫੈਸਲ ਸਾਹਿਬ, ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ। ਇਮਰਾਨ ਖਾਨ ਦੇ ਬੇਟਿਆਂ ਨੇ ਵੀ ਵੀਡੀਓ ਜਾਰੀ ਕੀਤੀ ਹੈ ਔਰ ਇਹ ਹੀ ਅਪੀਲ ਕੀਤੀ ਹੈ ਕਿ ਉਹਨਾਂ ਦੇ ਵਾਲਿਦ ਨੂੰ ਸਿਹਤ ਦੀ ਜਿਹੜੀ ਸਹੂਲਤ ਹੈ ਉਹ ਫਰਾਹਮ ਕੀਤੀ ਜਾਏ। ਹੁਣ ਇਹਦੇ 'ਤੇ ਜ਼ਾਹਿਰ ਹੈ ਅਗਰ ਕਿਸੇ ਵੀ ਮੁਲਕ ਦੇ ਵਿੱਚ ਕਾਨੂੰਨ ਔਰ ਇਨਸਾਫ ਹੋਵੇ ਤੇ ਇਹ ਤਾਂ ਕੋਈ ਐਸੀ ਡਿਮਾਂਡ ਨਹੀਂ ਹੈ ਜਿਹੜੀ ਪੂਰੀ ਨਾ ਕੀਤੀ ਜਾਏ। ਇਹ ਡਿਮਾਂਡ ਤੇ ਪੂਰੀ ਕਰਨ ਵਾਲੀ ਹੈ ਔਰ ਪਹਿਲੇ ਇਹ ਇੱਥੋਂ ਤੱਕ ਨੌਬਤ ਹੀ ਨਹੀਂ ਆਉਣੀ ਚਾਹੀਦੀ ਸੀ, ਲੇਕਿਨ ਕਿਉਂਕਿ ਇੱਥੇ ਇਸ ਵੇਲੇ ਕਾਨੂੰਨ ਇਨਸਾਫ ਨਾਂ ਦੀ ਤਾਂ ਕੋਈ ਗੱਲ ਹੈ ਨਹੀਂ। ਹਕੂਮਤਾਂ ਵੀ ਖਤਮ, ਆਪਣੀਆਂ ਅਦਾਲਤਾਂ ਵੀ ਜਿਹੜੀਆਂ ਨੇ ਖਤਮ ਹੋ ਗਈਆਂ ਨੇ, ਬਲਕਿ ਲੰਮੇ ਪੈ ਗਈਆਂ ਨੇ। ਐਸੀ ਸੂਰਤ ਹਾਲ ਦੇ ਵਿੱਚ ਇਮਰਾਨ ਖਾਨ ਦੇ ਬੇਟਿਆਂ ਨੇ ਹੁਣ ਇੰਟਰਨੈਸ਼ਨਲੀ ਆਵਾਜ਼ ਚੁੱਕਣ ਦਾ ਫੈਸਲਾ ਕੀਤਾ, ਜਿਹੜਾ ਕਿ ਮੇਰਾ ਖਿਆਲ ਹੈ ਇੱਕ ਕਾਬਲੇ ਤਹਿਸੀਨ ਉਹਨਾਂ ਦਾ ਕੰਮ ਹੈ ਕਿਉਂਕਿ ਹੁਣ ਇੰਟਰਨੈਸ਼ਨਲੀ ਹੀ ਕੋਈ ਆਵਾਜ਼ ਚੁੱਕੀ ਗਈ ਤੇ ਗੱਲ ਕਿਸੇ ਪਾਸੇ ਬਣਨੀ। ਇਮਰਾਨ ਖਾਨ ਹੋਣ ਜਾਂ ਕੋਈ ਵੀ ਸ਼ਖਸ ਹੋਵੇ ਦੁਨੀਆ ਦੇ ਵਿੱਚ, ਇਹ ਉਹਦੇ ਬੁਨਿਆਦੀ ਹਕੂਕ ਨੇ। ਕਿਸੇ ਵੀ ਕੈਦੀ ਦੇ, ਉਹਨਾਂ ਨੂੰ ਤਾਂ ਜ਼ਾਹਿਰ ਹੈ ਅਗਵਾ ਕਰਕੇ ਰੱਖਿਆ, ਕੈਦ ਉਹਨਾਂ ਨੇ ਕਿਹੜਾ ਕੋਈ ਜੁਰਮ ਕੀਤੇ ਨੇ, ਲੇਕਿਨ ਕਿਸੇ ਵੀ ਕੈਦੀ ਦੇ ਇਹ ਬੁਨਿਆਦੀ ਹਕੂਕ ਨੇ ਕਿ ਉਹਨਾਂ ਨੂੰ ਸਿਹਤ ਦੀ ਸਹੂਲਤ ਦਿੱਤੀ ਜਾਏ। ਲੇਕਿਨ ਪਾਕਿਸਤਾਨ ਦੇ ਵਿੱਚ ਇਸ ਵੇਲੇ ਡਰ ਖੌਫ ਅਦਾਲਤਾਂ ਦੇ ਉੱਤੇ ਇੰਨਾ ਹੈ ਕਿ ਕੋਈ ਫੈਸਲਾ ਵੀ ਨਹੀਂ ਕਰ ਸਕਦਾ। ਅੱਗੇ ਚੱਲਨੇ ਜੀ। ਪੀਪਲਜ਼ ਪਾਰਟੀ UAE ਦੀ ਪਸੰਦੀਦਾ ਜਮਾਤ ਹੈ। ਪੀਪਲਜ਼ ਪਾਰਟੀ ਨੇ ਪਾਕਿਸਤਾਨ ਔਰ ਸਾਊਦੀ ਤਲਕਾਤ ਦੀ ਬਹਾਲੀ 'ਚ ਰੁਕਾਵਟ ਪਾਈ ਹੈ, ਪੂਰੀ ਕੋਸ਼ਿਸ਼ ਕੀਤੀ ਹੈ। ਉਹ UAE ਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਕਰ ਰਹੇ ਨੇ। ਇਹ ਜਨਾਬ ਮਰੀਮ ਨਵਾਜ਼ ਸਾਹਿਬਾ ਦੇ ਬਹੁਤ ਹੀ ਕਰੀਬੀ ਰਜ਼ੀ ਦਾਦਾ ਸਾਹਿਬ ਨੇ ਇਹ ਖਬਰ ਫਰਮਾਈ ਹੈ ਔਰ ਦੂਸਰੇ ਲਫ਼ਜ਼ਾਂ ਦੇ ਵਿੱਚ ਉਹ ਇਹ ਕਹਿਣਾ ਚਾਹ ਰਹੇ ਨੇ ਕਿ ਨੂਨ ਲੀਗ ਜਿਹੜੀ ਹੈ ਉਹ ਬਹੁਤ ਕਰੀਬ ਹੈ ਸਾਊਦੀ ਅਰਬ ਦੇ ਔਰ ਪੀਪਲਜ਼ ਪਾਰਟੀ ਬਹੁਤ ਕਰੀਬ ਹੈ UAE ਦੇ। ਹੁਣ ਵੇਖਨੇ ਪੀਪਲਜ਼ ਪਾਰਟੀ ਇੱਥੇ ਕੀ ਜਵਾਬ ਦਿੰਦੀ ਹੈ ਜਾਂ ਕੋਈ ਐਕਸ਼ਨ ਲੈਂਦੀ ਹੈ, ਕਿਉਂਕਿ ਇੱਕ ਕਿਸਮ ਦਾ ਪੀਪਲਜ਼ ਪਾਰਟੀ ਨੂੰ ਤੇ ਉਹਨਾਂ ਨੇ ਬੜੇ ਹੀ ਖਤਰਨਾਕ ਕੰਮ ਦੇ ਵਿੱਚ ਇੰਪਲੀਕੇਟ ਕਰ ਦਿੱਤਾ ਹੈ। ਉਹਨਾਂ ਨੇ ਇੰਪਲੀਕੇਟ ਇਹ ਕੀਤਾ ਹੈ ਕਿ ਪੀਪਲਜ਼ ਪਾਰਟੀ ਜਿਹੜੀ ਹੈ ਉਹ ਪਾਕਿਸਤਾਨ ਦੇ ਜਿਹੜੇ ਤਾਲੁਕਾਤ ਹੈ UAE ਦੇ ਨਾਲ ਉਹਨਾਂ ਨੂੰ ਖਰਾਬ ਕਰਵਾ ਰਹੀ ਹੈ। ਅੱਛਾ, ਇਹ ਨਵਾਂ ਕੰਮ ਨਹੀਂ ਹੈ, ਸਿਆਸੀ ਮੁਖਾਲਫੀਨ ਪਹਿਲੇ ਵੀ ਇਹ ਕੰਮ ਕਰਦੇ ਨੇ, ਲੇਕਿਨ ਕਿਉਂਕਿ ਨੂਨ ਲੀਗ ਔਰ ਪੀਪਲਜ਼ ਪਾਰਟੀ ਇਸ ਵੇਲੇ ਇੱਕੋ ਗਵਰਨਮੈਂਟ 'ਚ ਬੈਠੇ ਨੇ, ਇਕੱਠੇ ਬੈਠੇ ਨੇ, ਮਤਲਬ ਮਾਲ ਪਾਣੀ ਸਾਰੀਆਂ ਚੀਜ਼ਾਂ ਇਕੱਠੇ ਹੀ ਕਰਦੇ ਨੇ ਜੋ ਕੁਝ ਕਰਦੇ ਨੇ। ਇਹਨਾਂ ਹਾਲਾਤ ਦੇ ਵਿੱਚ ਇੱਕ ਨੂਨ ਲੀਗ ਦਾ ਐਡਾ ਕਰੀਬ ਤਰੀਨ ਜਰਨਲਿਸਟ ਜਿਹੜਾ ਉਹਦੇ ਵੱਲੋਂ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਪੀਪਲਜ਼ ਪਾਰਟੀ ਨੂੰ ਇੰਪਲੀਕੇਟ ਕਰਨਾ ਜਿਹੜਾ ਉਹ ਬੜੀ ਹੀ ਖਤਰਨਾਕ ਗੱਲ ਹੈ। ਪੀਪਲਜ਼ ਪਾਰਟੀ ਵਾਸਤੇ ਇਸ ਲਈ ਵੀ ਖਤਰਨਾਕ ਗੱਲ ਹੈ, ਜ਼ਾਹਿਰ ਹੈ ਕਿਉਂਕਿ ਇਸ ਵੇਲੇ ਪੀਪਲਜ਼ ਪਾਰਟੀ ਦੇ ਜਿਹੜੇ ਰੂਹੇ ਰਵਾਨ ਨੇ ਉਹ ਆਸਿਫ ਅਲੀ ਜ਼ਰਦਾਰੀ ਸਾਹਿਬ ਨੇ ਤੇ ਐਸੀ ਸੂਰਤ ਹਾਲ ਦੇ ਵਿੱਚ ਉਹਨਾਂ ਨੂੰ ਇਹ ਕਹਿਣਾ ਕਿ ਉਹ ਸਾਊਦੀ ਅਰਬ ਦੇ ਨਾਲ ਤਾਲੁਕਾਤ ਪਾਕਿਸਤਾਨ ਦੇ ਜਾਣਬੁੱਝ ਕੇ ਖਰਾਬ ਕਰ ਰਹੇ ਨੇ ਕਿਉਂਕਿ UAE ਇਹ ਚਾਹੁੰਦਾ ਹੈ, ਉਹਨਾਂ ਨੂੰ ਇੱਕ ਕਿਸਮ ਦਾ ਇੱਕ ਫੋਰਨ ਏਜੰਟ ਹੀ ਮਰੀਮ ਸਾਹਿਬਾ ਦੇ ਬੜੇ ਕਰੀਬੀ ਆਦਮੀ ਨੇ ਕਹਿ ਦਿੱਤਾ ਹੈ। ਖੈਰ ਨਵੀਂ ਗੱਲ ਨਹੀਂ, ਇੱਕ ਦੂਜੇ ਨੂੰ ਪਹਿਲਾਂ ਵੀ ਇਸੇ ਤਰੀਕੇ ਨਾਲ ਫੋਰਨ ਏਜੰਟ ਕਹਿੰਦੇ ਰਹੇ ਨੇ, ਕਰਪਟ ਵੀ ਕਹਿੰਦੇ ਰਹੇ ਨੇ, ਲੇਕਿਨ ਜਿਸ ਵੇਲੇ ਇਹਨਾਂ ਨੂੰ ਮੌਕਾ ਮਿਲਦਾ ਫਿਰ ਰਲ ਕੇ ਪਾਕਿਸਤਾਨ ਨੂੰ ਲੁੱਟਦੇ ਵੀ ਨੇ। ਅਗਲੀ ਖਬਰ ਵੱਲ ਚੱਲਨੇ ਜੀ। ਤੁਰਕੀ ਦੇ ਸਦਰ ਤੈयब ਅਰਦੋਗਾਨ ਸਾਹਿਬ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਗਰ ਜੰਗ ਛਿੜ ਜਾਂਦੀ ਔਰ ਅਮਨ ਦਾ ਹਸੂਲ ਨਾ ਹੁੰਦਾ ਤੇ ਇਸਰਾਈਲ ਜਿਹੜਾ ਉਹਦੇ ਉੱਤੇ ਹਮਲਾ ਕਰਨਾ ਸਾਡਾ ਫਰਜ਼ ਬਣ ਜਾਣਾ ਸੀ। ਅੱਛਾ, ਤੈयब ਅਰਦੋਗਾਨ ਸਾਹਿਬ ਵੀ ਤੱਤੇ ਬਿਆਨ ਦਿੰਦੇ ਨੇ, ਤੁਹਾਨੂੰ ਪਤਾ ਬੜੇ ਸਾਰੇ ਕੰਮ ਉਹ ਵੀ ਘੱਟ ਹੀ ਕਰਦੇ ਨੇ। ਇਹ ਉਹਨਾਂ ਨੇ ਬਿਆਨ ਠੋਕਿਆ ਮੁਜ਼ਾਕਰਾਤ ਤੋਂ ਪਹਿਲਾਂ। ਉਹਨਾਂ ਨੂੰ ਮੇਰਾ ਖਿਆਲ ਉਮੀਦ ਸੀ ਕਿ ਮੁਜ਼ਾਕਰਾਤ ਹੋ ਗਏ ਤੇ ਕਾਮਯਾਬ ਹੋ ਗਏ ਤੇ ਜੰਗਬੰਦੀ ਹੋ ਗਈ। ਮੁਜ਼ਾਕਰਾਤ ਤੇ ਖੈਰ ਕਿਸੇ ਨਾ ਕਿਸੇ ਪਾਸੇ ਕਾਮਯਾਬ ਹੋ ਹੀ ਜਾਣੇ ਨੇ, ਲੇਕਿਨ ਇਹ ਹੁਣ ਮੇਰਾ ਮਤਲਬ ਜੇ ਜੰਗ ਛੇਤੀ ਛਿੜ ਪਈ, ਜਿਹੜੀ ਮੇਰੇ ਚਾਂਸ ਘੱਟ ਲੱਗਦੇ ਨੇ ਦੁਬਾਰਾ ਜੰਗ ਛਿੜਨ ਦੇ, ਲੇਕਿਨ ਅਗਰ ਜੰਗ ਛਿੜ ਗਈ ਤੇ ਤੈयब ਅਰਦੋਗਾਨ ਸਾਹਿਬ ਨੂੰ ਫਿਰ ਕੋਈ ਨਵਾਂ
ਪਾਕਿਸਤਾਨੀ ਹੁਕਮਰਾਨਾਂ ਤਰ੍ਹਾਂ ਕੋਈ ਨਵਾਂ ਉਹਨਾਂ ਨੂੰ ਗੱਲਬਾਤ ਕਰਨੀ ਪੈਣੀ ਹੈ, ਕਿਉਂਕਿ ਸ਼ਾਇਦ ਇਹ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਇਹ ਉਹਨਾਂ ਕੋਲੋਂ ਨਾ ਕਰ ਸਕਣ ਉਹ, ਕਿਉਂਕਿ ਜ਼ਾਹਿਰ ਨੇਟੋ ਦੇ ਵੀ ਮੈਂਬਰ ਨੇ, ਉਹਨਾਂ ਦੀਆਂ ਹੋਰ ਵੀ ਓਬਲੀਗੇਸ਼ਨਸ ਨੇ ਇਸਰਾਈਲ ਦੇ ਉੱਤੇ ਹਮਲਾ ਕਰਨ ਵਾਲਾ ਕੰਮ, ਔਰ ਇਸਰਾਈਲ ਦੇ ਨਾਲ ਜ਼ਾਹਿਰ ਉਹਨਾਂ ਦਾ ਟ੍ਰੇਡ ਵੀ ਹੈ। ਪਾਕਿਸਤਾਨ ਵਾਲਾ ਮਾਮਲਾ ਨਹੀਂ ਹੈ ਕਿ ਇਸਰਾਈਲ ਨੂੰ ਤੁਰਕੀ ਰਿਕਗਨਾਈਜ਼ ਹੀ ਨਹੀਂ ਕਰਦਾ, ਬਲਕਿ ਤੁਰਕੀਆ ਜਿਹੜਾ ਹੈ ਉਹ ਰਿਕਗਨਾਈਜ਼ ਵੀ ਕਰਦਾ ਹੈ, ਔਰ ਤੁਰਕੀ ਦਾ ਬਿਜ਼ਨਸ ਵੀ ਹੈ ਇਸਰਾਈਲ ਦੇ ਨਾਲ। ਤੋ ਇਸ ਲਈ ਮੇਰਾ ਖਿਆਲ ਹੈ ਕਿ ਇਹ ਸਟੇਟਮੈਂਟ ਜ਼ਰਾ ਅਖਬਾਰ ਦੀ ਹੱਦ ਤੱਕ ਹੀ ਇਹਨੂੰ ਸਮਝੋ, ਇਹਨੂੰ ਕੋਈ ਬਹੁਤਾ ਸੀਰੀਅਸ ਨਾ ਲੈ ਲੈਣਾ, ਅਤੇ ਮੇਰਾ ਮਤਲਬ ਘੋੜਿਆਂ 'ਤੇ ਤੁਸੀਂ ਕਾਠੀ ਨਾ ਪਾ ਲੈਣਾ ਵੀ ਇਹ ਕੰਮ ਹੋਣ ਲੱਗਾ, ਜ਼ਰਾ ਥੋੜ੍ਹਾ ਜਿਹਾ ਇਹਦੇ 'ਤੇ ਤਵੱਜੋ ਹੀ ਰੱਖਣੀ। ਅੱਛਾ, ਹੁਣ ਅਗਲੀ ਖਬਰ ਵੱਲ ਚੱਲਦੇ ਹਾਂ। ਅਗਲੀ ਖਬਰ ਇਹ ਹੈ ਕਿ ਸਾਊਦੀ ਅਰਬ ਨੇ ਜਿਹੜੇ ਉਹਨਾਂ ਦੇ ਆਇਲ ਫੀਲਡਸ ਦਾ ਡੈਮੇਜ ਹੋਇਆ ਸੀ ਉਹਦੇ ਬਾਰੇ ਉਹਨੇ ਖਬਰ ਦਿੱਤੀ ਹੈ ਕਿ ਉਹਨੂੰ ਰਿਪੇਅਰ ਕਰ ਲਿਆ ਹੈ, ਅਤੇ ਹੁਣ ਆਇਲ ਫੀਲਡ ਦੇ ਵਿੱਚੋਂ ਜਿਹੜੀ ਆਇਲ ਦੀ ਪ੍ਰੋਡਕਸ਼ਨ ਹੈ ਉਹ ਉਸੇ ਤਰ੍ਹਾਂ ਹੋਏਗੀ ਜਿਸ ਤਰ੍ਹਾਂ ਪਹਿਲੇ ਹੋ ਰਹੀ ਸੀ। ਅੱਛਾ, ਇਹਦੇ 'ਚ ਜ਼ਿਹਨ 'ਚ ਰੱਖਣਾ ਕਿ ਜਦੋਂ ਦੀ ਇਹ ਜੰਗ ਸ਼ੁਰੂ ਹੋਈ ਹੈ, ਈਰਾਨ ਇਸ ਤੋਂ ਪਹਿਲੇ 1.2 ਮਿਲੀਅਨ ਬੈਰਲ, ਕੋਈ ਤੁਸੀਂ ਇਹ ਕਹਿ ਲਓ ਕਿ 12 ਲੱਖ ਬੈਰਲ ਤੇਲ ਜਿਹੜਾ ਉਹ ਵੇਚਦਾ ਸੀ ਪਰ ਡੇ, ਹੁਣ ਉਹ 20 ਲੱਖ ਬੈਰਲ ਪਰ ਡੇ ਵੇਚਦੇ ਨੇ। ਲੇਕਿਨ ਸਾਊਦੀ ਅਰਬ ਉਸ ਤੋਂ ਪਹਿਲੇ ਬਹੁਤ ਜ਼ਿਆਦਾ, ਸ਼ਾਇਦ ਜਿਹੜਾ ਉਹ 50 ਲੱਖ ਬੈਰਲ ਵੇਚਦਾ ਹੋਵੇ ਮੇਰਾ ਖਿਆਲ, ਅਗਰ ਮੈਂ ਗਲਤ ਨਹੀਂ, ਪਰ ਡੇ 'ਤੇ। ਔਰ ਹੁਣ ਉਹਨਾਂ ਦੀ ਜਿਹੜੀ ਸੇਲ ਸੀ ਉਹਦੇ ਵਿੱਚ ਤਕਰੀਬਨ 6 ਲੱਖ ਬੈਰਲ ਪਰ ਡੇ ਜਿਹੜਾ ਉਹਦੀ ਕਮੀ ਵਾਕਿਆ ਹੋ ਗਈ ਸੀ ਇਸ ਜੰਗ ਦੀ ਵਜ੍ਹਾ ਤੋਂ। ਉਹ ਸ਼ਾਇਦ ਹੁਣ ਅਗਰ ਆਪਣਾ ਹਰਮਜ਼ ਵਗੈਰਾ ਵੀ ਅਗਰ ਖੁੱਲ੍ਹ ਗਈ, ਇਸ ਵੇਲੇ ਤੱਕ ਤਾਂ ਕੋਈ ਇਤਲਾਤ ਨਹੀਂ, ਲੇਕਿਨ ਅਗਰ ਖੁੱਲ੍ਹ ਗਈ ਤਾਂ ਫਿਰ ਸ਼ਾਇਦ ਮਾਮਲਾਤ ਜਿਹੜੇ ਨੇ ਉਹ ਮਜ਼ੀਦ ਸਿੱਧੇ ਹੋ ਜਾਣ, ਔਰ ਆਉਣ ਵਾਲੇ ਵਕਤ ਦੇ ਵਿੱਚ ਚੀਜ਼ਾਂ ਮਜ਼ੀਦ ਕਲੀਅਰ ਹੋ ਕੇ ਸਾਊਦੀ ਅਰਬ ਦਾ ਵੀ ਜਿਹੜਾ ਇਹ ਸਾਰਾ ਨੁਕਸਾਨ ਹੋਇਆ ਉਹ ਕਲੀਅਰ ਹੋ ਸਕੇ। ਅੱਗੇ ਚੱਲਨੇ ਜੀ, ਇੰਡੀਆ ਦੇ ਵਿੱਚ ਇੰਡੀਆ ਵਾਲਿਆਂ ਨੇ ਇੱਕ ਨਵਾਂ ਕੰਮ ਕੀਤਾ ਹੈ, ਇੱਕ ਤਸਵੀਰ ਹੈ, ਇਹਦੇ ਉੱਤੇ ਉਹਨਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕੀਤਾ। ਤਸਵੀਰ ਜਿਸ ਵੇਲੇ ਉੱਥੇ ਕੋਈ ਸਮਿਟ ਹੋਇਆ ਸੀ, ਮੋਦੀ ਸਾਹਿਬ ਨੇ ਆਪਣਾ ਬੂਥਾ ਲਾਇਆ ਬਾਜੀ ਤਰ੍ਹਾਂ ਵੱਡਾ ਸਾਰਾ, ਔਰ ਉਹਦੇ 'ਚ ਕਿਉਂਕਿ ਕਲਰ ਸਕੀਮ ਔਰ ਡਿਜ਼ਾਈਨ ਤਕਰੀਬਨ ਮਿਲਦਾ ਜੁਲਦਾ ਹੈ, ਅਤੇ ਇੰਡੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਉਡਾਇਆ ਗਿਆ ਕਿ ਪਾਕਿਸਤਾਨ ਨੇ ਸਾਡੀ ਕਾਪੀ ਕੀਤੀ ਹੈ। ਮੇਰਾ ਖਿਆਲ ਹੈ ਕਿ ਇਹ ਬਹੁਤ ਹੀ ਅਹਿਮਕਾਨਾ ਹਰਕਤ ਹੈ ਇੰਡੀਆ ਵਾਲਿਆਂ ਦੀ, ਕਿਉਂਕਿ ਮੈਂ ਕਿਉਂ ਕਹਿ ਰਿਹਾ, ਮੈਂ ਇਸ ਲਈ ਕਹਿ ਰਿਹਾ ਕਿ ਇਹਦੇ 'ਚ ਫ਼ਰਕ ਇਹ ਹੈ ਕਿ ਇਸਲਾਮਾਬਾਦ ਟਾਕਸ ਦੇ ਵਿੱਚ ਕਿਸੇ ਦਾ ਮੂੰਹ ਨਹੀਂ ਲੱਗਾ ਹੋਇਆ, ਕੋਈ ਆਪਣੀ ਜ਼ਾਤ ਨੂੰ ਪ੍ਰਮੋਟ ਨਹੀਂ ਕਰ ਰਿਹਾ। ਉੱਥੇ ਮੋਦੀ ਸਾਹਿਬ ਇੰਨੇ ਇਨਸਿਕਿਉਰ ਨੇ ਕਿ ਉਸ ਸਮਿਟ ਦੇ ਵਿੱਚ ਉਹ ਇੰਡੀਆ ਨੂੰ ਪ੍ਰਮੋਟ ਨਹੀਂ ਕਰ ਰਹੇ, ਬਲਕਿ ਉਹ ਉੱਥੇ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਨੇ। ਸਾਡੇ ਵੀ ਇੱਥੇ ਇਹੋ ਜਿਹੇ ਹੈ ਨੇ ਕਰੈਕਟਰ ਜਿਹੜੇ ਨੇ, ਮਰੀਮ ਸਾਹਿਬਾ ਨੇ ਦੂਸਰੇ। ਇਸ ਲਈ ਮੇਰੇ ਖਿਆਲ ਦੇ ਵਿੱਚ ਜਿੱਥੇ ਤਨਕੀਦ ਬਣਦੀ ਉਹ ਕਰਨੀ ਚਾਹੀਦੀ ਹੈ, ਜਿੱਥੇ ਨਹੀਂ ਬਣਦੀ ਉਹ ਨਹੀਂ ਕਰਨੀ ਚਾਹੀਦੀ। ਇਹ ਤਨਕੀਦ ਜਾਇਜ਼ ਨਹੀਂ ਹੈ। ਹਾਂ ਠੀਕ ਹੈ, ਉਹ ਕਿਉਂਕਿ ਉਹਦਾ ਕਲਰ ਸਕੀਮ ਉਸ ਤਰ੍ਹਾਂ ਦੀ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਅਕਸਰ ਜਿਹੜੇ ਵੀ ਇੰਟਰਨੈਸ਼ਨਲ ਸਮਿਟ ਵਗੈਰਾ ਹੁੰਦੇ ਨੇ ਉਹਨਾਂ ਦਾ ਕਲਰ ਸਕੀਮ ਤਕਰੀਬਨ ਇਹਦੇ ਨਾਲ ਮਿਲਦੀ ਜੁਲਦੀ ਹੁੰਦੀ ਹੈ, ਅਤੇ ਇਹ ਕੋਈ ਗੱਲ ਬਣੀ ਨਹੀਂ। ਇਹ ਇੰਡੀਆ 'ਚੋਂ ਦੋਸਤਾਂ ਨੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਮੇਰਾ ਨਹੀਂ ਖਿਆਲ ਕਿ ਇਹਦੇ ਵਿੱਚ ਕੋਈ ਮੌਸਰ ਕਿਸਮ ਦੀ ਇਹਦੇ ਉੱਤੇ ਤਨਕੀਦ ਹੋ ਸਕਦੀ ਹੈ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ, ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਯਾਦ ਹੋਏਗਾ ਤੁਹਾਨੂੰ ਕਿ ਆਸਿਮ ਮੁਨੀਰ ਸਾਹਿਬ ਨੇ ਸ਼ੀਆ ਉਲਮਾ ਦੇ ਨਾਲ ਮੁਲਾਕਾਤ ਕਰਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਈਰਾਨ ਦਾ ਐਡਾ ਦਰਦ ਹੈ ਉਹ ਈਰਾਨ ਚਲੇ ਜਾਣ। ਹੁਣ ਲੋਕੀ ਸੋਸ਼ਲ ਮੀਡੀਆ 'ਤੇ ਗੱਲ ਕਰ ਰਹੇ ਨੇ ਕਿ ਜਨਾਬ ਤੁਸੀਂ ਤੇ ਈਰਾਨ ਵਾਲਿਆਂ ਨੂੰ ਐਡੀਆਂ ਕੁੱਟ-ਕੁੱਟ ਜੱਫੀਆਂ ਪਾ ਰਹੇ ਸੋ, ਇੱਥੇ ਲੈ ਕੇ ਆਏ ਹੋ, ਤੇ ਚੰਦ ਦਿਨ ਪਹਿਲੇ ਇੱਥੇ ਲੋਕਾਂ ਨੂੰ ਕਹਿ ਰਹੇ ਸੋ ਕਿ ਵੀ ਈਰਾਨ ਚਲੇ ਜਾਓ। ਇਹ ਸਾਰੀ ਤਬਦੀਲੀ ਕਿਸ ਤਰ੍ਹਾਂ ਆਈ ਹੈ? ਇਹਦੇ 'ਤੇ ਖੈਰ ਮੈਂ ਕੀ ਤਜਜ਼ੀਆ ਕਰਨਾ, ਮੇਰਾ ਖਿਆਲ ਮੇਰੇ ਤੋਂ ਬਹੁਤਾ ਤੁਹਾਨੂੰ ਪਤਾ ਹੈ ਵੀ ਇਹ ਤਬਦੀਲੀ ਕਿਹਦੇ ਕਹਿਣ 'ਤੇ ਆਈ ਅਤੇ ਕਿਵੇਂ ਆਈ ਅਤੇ ਕੀ ਲੋੜ ਪਈ, ਅਤੇ ਉਸ ਵਜ੍ਹਾ ਤੋਂ ਸਾਰੀ ਤਬਦੀਲੀ ਆਈ। ਵਰਨਾ ਇਹ ਤਬਦੀਲੀ ਇਸ ਤਰ੍ਹਾਂ ਨਹੀਂ ਸੀ ਆਉਣੀ। ਇਹ ਕੰਮ ਉੱਥੇ ਹੀ ਸੀ ਵੀ ਜਿਹਨੂੰ ਬਹੁਤਾ ਪਸੰਦ ਹੈ ਉੱਥੇ ਚਲਾ ਜਾਏ, ਲੇਕਿਨ ਇਹ ਤਬਦੀਲੀ ਕਿਉਂਕਿ ਵੱਡੇ ਚੌਧਰੀ ਸਾਹਿਬ ਨੂੰ ਲੋੜ ਸੀ ਕਿ ਗੱਲਬਾਤ ਹੋਵੇ, ਇਸ ਵਾਸਤੇ ਇਹ ਫੌਰੀ ਤੌਰ 'ਤੇ ਤਬਦੀਲੀ ਜਿਹੜੀ ਉਹ ਤੁਹਾਨੂੰ ਵੇਖਣ 'ਚ ਮਿਲੀ। ਅੱਛਾ ਜੀ, ਜੇਦਾ ਜੀ ਨੇ ਅੱਗੋਂ ਇੱਕ ਨਵਾਂ ਹੁਣ ਤੌਜੀਹ ਪੇਸ਼ ਕੀਤੀ ਹੈ। ਤੁਹਾਨੂੰ ਪਤਾ ਜੇਦਾ ਜੀ ਵੀ ਅਹਿਮ ਮਾਮਲਾਤ ਦੇ ਉੱਤੇ ਜ਼ਰੂਰ ਗੱਲ ਕਰਦੇ ਨੇ। ਜੇਦਾ ਜੀ ਨੇ ਕਿਹਾ ਵੀ ਖਵਾਜਾ ਆਸਿਫ ਨੇ ਜਿਹੜੀ ਟਵੀਟ ਕੀਤੀ ਸੀ ਇਸਰਾਈਲ ਦੇ ਬਾਰੇ ਉਹ ਬਿਲਕੁਲ ਠੀਕ ਸੀ, ਉਹਨਾਂ ਨੂੰ ਕਰਨੀ ਚਾਹੀਦੀ ਸੀ, ਲੇਕਿਨ ਖਵਾਜਾ ਆਸਿਫ ਵਜ਼ੀਰ ਦਿਫਾਅ ਨੇ, ਇਸ ਲਈ ਉਹਨਾਂ ਨੂੰ ਇਹ ਨਹੀਂ ਕਰਨੀ ਚਾਹੀਦੀ ਸੀ। ਜ਼ਰਾ ਚੈੱਕ ਕਰੋ, ਜੇਦਾ ਜੀ ਦੇ ਕੰਮ ਚੈੱਕ ਕਰੋ। ਖਵਾਜਾ ਆਸਿਫ ਕੋ ਉਹਨਾਂ ਨੂੰ ਚਾਹੀਏ ਸੀ ਕਿ ਉਹ ਵੱਡਿਆਂ ਤੋਂ ਪਹਿਲਾਂ ਪੁੱਛ ਲੈਂਦੇ ਵੀ ਇਹ ਟਵੀਟ ਕਰਨੀ ਸੀ ਕਿ ਨਹੀਂ ਕਰਨੀ ਸੀ। ਪਹਿਲਾਂ ਕਹਿੰਦੇ ਨੇ ਵੀ ਇਹ ਟਵੀਟ ਠੀਕ ਸੀ, ਉਹਨਾਂ ਨੂੰ ਕਰਨੀ ਚਾਹੀਦੀ ਸੀ। ਫਿਰ ਕਹਿੰਦੇ ਨੇ ਨਹੀਂ ਉਹ ਵਜ਼ੀਰ ਦਿਫਾਅ ਸਨ, ਇਸ ਲਈ ਉਹਨਾਂ ਨੂੰ ਇਹ ਨਹੀਂ ਸੀ ਕਰਨੀ ਚਾਹੀਦੀ। ਫਿਰ ਕਹਿੰਦੇ ਨੇ ਨਹੀਂ ਕਰ ਲੈਂਦੇ, ਵੱਡਿਆਂ ਨੂੰ ਪੁੱਛ ਕੇ ਕਰ ਲੈਂਦੇ। ਬਸ ਜੇਦਾ ਜੀ ਨੇ ਇੱਕ ਵਾਰੀ ਫਿਰ ਮੇਰਾ ਖਿਆਲ ਕੁਸ਼ਤਾ ਜਿਹੜਾ ਉਹ ਆਪਣਾ ਬਹੁਤਾ ਖਾ ਲਿਆ। ਜਿੱਦਣ ਬਹੁਤਾ ਕੁਸ਼ਤਾ ਖਾ ਲੈਂਦੇ ਨੇ ਉਹਨਾਂ ਨਾਲ ਇਹ ਮਾਮਲਾ ਹੋ ਜਾਂਦਾ। ਅੱਗੇ ਚਲੋ ਜੀ, ਅਸੀਂ ਦੁਨੀਆ ਦੀ ਸੁਲ੍ਹਾ ਕਰਵਾ ਰਹੇ ਸਾਂ। ਤੁਹਾਨੂੰ ਪਤਾ ਹੈ ਵੀ ਉੱਥੇ ਬਲਬ ਸ਼ਲਬ ਵੀ ਬੜੇ ਬਾਲੇ ਸਨ, ਅਤੇ ਉੱਥੇ ਫ੍ਰੀ ਵਾਈਫਾਈ, ਅਤੇ ਪਾਕਿਸਤਾਨੀ ਜਰਨਲਿਸਟਾਂ ਨੇ ਤਾਂ ਸਾਰਾ ਦਿਨ ਵਿਚਾਰਿਆਂ ਨੇ ਇਹੀ ਦੱਸਿਆ ਵੀ ਗੁਲਾਬ ਜਾਮਣਾ ਫ੍ਰੀ ਨੇ, ਅਤੇ ਉੱਥੇ ਜਨਾਬ ਖਾਣਾ ਛਾਣਾ ਫ੍ਰੀ ਹੈ। ਅਤੇ ਉੱਥੇ ਜਿਹੜੀ ਸੂਰਤ ਹਾਲ ਆਈ ਹੈ ਉੱਥੋਂ, ਉਹ ਹੁਣ ਪਾਕਿਸਤਾਨ ਦੇ ਤੂਲੋ ਅਰਜ਼ ਤੋਂ ਪਤਾ ਲੱਗਾ ਵੀ ਪਿੰਡਾਂ ਦੇ ਵਿੱਚ 6-6 ਘੰਟੇ ਬਿਜਲੀ ਬੰਦ ਕਰਨੀ ਸ਼ੁਰੂ ਕਰ ਦਿੱਤੀ। ਇਹ ਹੁਣ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਜਿਹੜੇ ਮੁਜ਼ਾਕਰਾਤ ਕਰਾ ਰਹੇ ਸਾਂ ਅਸੀਂ, ਇਹਨਾਂ 'ਤੇ ਇੰਨੀ ਬਿਜਲੀ ਖਰਚ ਹੋ ਗਈ ਹੈ ਜਿਹੜੀ ਆਮ ਆਵਾਮ ਕੋਲੋਂ ਖੋਹ ਲਈ ਹੈ।
ਮਤਲਬ ਇੱਕ ਪਾਸੇ ਤੇ ਬਿਜਲੀ ਇੰਨੀ ਕੁ ਮਹਿੰਗੀ ਕਰ ਛੱਡੀ ਹੈ ਵੀ ਲੋਕਾਂ ਨੂੰ ਸਮਝ ਨਹੀਂ ਵੀ ਜਾਈਏ ਤੇ ਕਿਹੜੇ ਪਾਸੇ ਜਾਈਏ। ਦੂਜੇ ਪਾਸੇ ਇੱਕ ਪਾਸੇ ਅਸੀਂ ਦੁਨੀਆ ਦੀ ਸਾਲਸੀ ਕਰਵਾਉਂਦੇ ਹਾਂ ਤੇ ਦੂਸਰੇ ਪਾਸੇ ਅਸੀਂ ਆਵਾਮ ਦੇ ਕੋਲੋਂ ਬਿਜਲੀ ਖੋਹ ਲਈਏ। ਮਤਲਬ ਬਿਜਲੀ ਬੰਦ ਕਰਨਾ ਸ਼ੁਰੂ, ਔਰ ਅਜੇ ਕੋਈ ਗਰਮੀ ਵੀ ਨਹੀਂ ਆਈ। ਹੁਣ ਇਹ ਮੇਰਾ ਖਿਆਲ ਉਹੀ ਤੇਲ ਵਾਲਾ ਕੰਮ ਹੈ, ਆਵਾਮ ਨੂੰ ਇੱਕ ਵਾਰੀ ਫਿਰ ਤੇਲ ਦੇ ਰਹੇ ਨੇ, ਕਿਉਂਕਿ ਇੱਕ ਪਾਸੇ ਹੁਣ ਮਿਫਤਾ ਇਸਮਾਈਲ ਸਾਹਿਬ ਨੇ ਦੱਸਿਆ ਹੈ ਕਿ ਇਹ ਜਦੋਂ ਡੀਜ਼ਲ ਇਹਨਾਂ ਨੇ ਸ਼ਾਇਦ 570 ਦਾ ਜਾਂ 540 ਦਾ ਲੀਟਰ ਕੀਤਾ, ਮੈਨੂੰ ਹੁਣ ਯਾਦ ਨਹੀਂ ਐਗਜ਼ੈਕਟਲੀ ਕੀ ਫਿਗਰ ਸੀ, ਉਹਨਾਂ ਨੇ ਕਿਹਾ ਵੀ ਇਹਦੇ ਵਿੱਚ 170 ਰੁਪਏ ਨਾਜਾਇਜ਼ ਲੋਕਾਂ ਕੋਲੋਂ ਲਏ ਗਏ, ਔਰ ਬਾਅਦ 'ਚ ਕਿਹਾ ਗਿਆ ਉਹ ਕੈਲਕੂਲੇਸ਼ਨ 'ਚ ਗਲਤੀ ਹੋ ਗਈ। ਇਹ ਤੁਸੀਂ ਸਮਝ ਸਕਦੇ ਹੋ ਇਸ ਗੱਲ ਨੂੰ ਕਿ ਡੀਜ਼ਲ ਦਾ ਰੇਟ ਪਾਕਿਸਤਾਨ 'ਚ ਵਧਾ ਦਿੱਤਾ ਗਿਆ, ਲੋਕਾਂ ਕੋਲੋਂ ਬਹੁਤ ਮਹਿੰਗਾ ਡੀਜ਼ਲ ਜਿਹੜਾ ਚਾਰਜ ਕੀਤਾ ਗਿਆ। ਉਸ ਤੋਂ ਬਾਅਦ ਅਚਾਨਕ ਕਿਹਾ ਵੀ 170 ਰੁਪਏ ਸ਼ਾਇਦ ਜਿਹੜਾ ਉਹ ਸਾਡੇ ਕੋਲੋਂ ਕੈਲਕੂਲੇਸ਼ਨ ਗਲਤ ਹੋ ਗਈ, ਜਿਹੜਾ ਅਸੀਂ ਡੀਜ਼ਲ ਉੱਤੇ ਕਰ ਦਿੱਤਾ ਸੀ। ਮਤਲਬ ਜਿੰਨੀ ਕੀਮਤ ਨਹੀਂ ਸੀ ਵਧਣੀ ਚਾਹੀਦੀ, ਉਹ ਕਈ ਦਿਨ ਅਰਬਾਂ ਰੁਪਈਆ ਜੇਬ 'ਚ ਪਾ ਗਏ, ਸਿਰਫ ਇੱਕ ਕੈਲਕੂਲੇਸ਼ਨ, ਫਾਰਮੂਲਾ ਗਲਤ ਸਾਡੇ ਕੋਲ ਕੈਲਕੂਲੇਟ ਹੋ ਗਿਆ। ਇਹ ਕੈਲਕੂਲੇਟ ਤੁਹਾਨੂੰ ਆਵਾਮ ਦੇ ਫਾਇਦੇ 'ਚ ਕਿਉਂ ਨਹੀਂ ਕਦੀ ਹੁੰਦਾ? ਮਤਲਬ ਇਹ ਕੈਲਕੂਲੇਸ਼ਨ ਉਸ ਪਾਸੇ ਨੂੰ ਕਿਉਂ ਨਹੀਂ ਹੁੰਦੀ ਕਿ ਆਵਾਮ ਨੂੰ ਕੋਈ ਸ਼ਾਇਦ ਤੁਸੀਂ ਫ੍ਰੀ ਦੇ ਦਿੱਤੀ ਜਾਂ ਸਸਤੀ ਦੇ ਦਿੱਤੀ ਜਾਂ ਘੱਟ ਕੀਮਤ 'ਤੇ ਦੇ ਦਿੱਤੀ। ਇਹ ਹੁਣ ਜਿਹੜੀ ਅਰਬਾਂ ਰੁਪਈਆਂ ਦੀ ਦਿਹਾੜੀ ਕਿਹਾ ਇਹ ਜਾ ਰਿਹਾ ਹੈ ਕਿ ਜਿਹੜੀਆਂ ਪਾਕਿਸਤਾਨ ਦੀਆਂ ਰਿਫਾਈਨਰੀਜ਼ ਨੇ, ਉਹਨਾਂ ਨੇ ਇੱਕ ਮਹੀਨੇ 'ਚ 70 ਅਰਬ ਰੁਪਈਏ ਦਾ ਐਕਸਟਰਾ ਪ੍ਰੋਫਿਟ ਜਿਹੜਾ ਉਹ ਚੁੱਕਿਆ ਹੈ। ਇਹ ਮਿਫਤਾ ਇਸਮਾਈਲ ਸਾਹਿਬ ਨੰਬਰ ਦੇ ਰਹੇ ਨੇ, ਔਰ ਉਹ ਕਹਿ ਰਹੇ ਨੇ ਕਿ ਰਿਫਾਈਨਰੀਆਂ ਜਾਣ-ਬੁੱਝ ਕੇ ਆਪਣੀ ਜਿਹੜੀ ਮੀਟਿੰਗ ਹੈ ਉਹ ਹੀ ਨਹੀਂ ਕਰ ਰਹੀਆਂ ਤਾਂ ਕਿ ਉਹਨਾਂ ਨੂੰ ਪ੍ਰੋਫਿਟ ਸ਼ੋ ਨਾ ਕਰਨਾ ਪੈ ਜਾਏ ਕਿ ਅਸੀਂ ਪ੍ਰੋਫਿਟ ਕੀਤਾ ਕੀ ਹੈ, ਉਹ ਪਬਲਿਕ ਹੋ ਜਾਏਗਾ ਪ੍ਰੋਫਿਟ। ਇਹ ਸੂਰਤ-ਏ-ਹਾਲ ਜਿੱਥੇ ਹੈ ਕਿ ਆਵਾਮ ਨੂੰ ਇੱਕ ਪਾਸੇ ਬਿਜਲੀ ਖੋਹ ਰਹੇ ਨੇ ਆਵਾਮ ਕੋ, ਔਰ ਉਹਦੀ ਵਜ੍ਹਾ ਇਹ ਦੱਸਣੀ ਹੈ ਨਾ ਵੀ ਤੇਲ ਮਹਿੰਗਾ, ਤੇਲ ਤੋਂ ਅਸੀਂ ਬਿਜਲੀ ਬਣਾਉਣੇ। ਦੂਸਰੇ ਪਾਸੇ ਪਤਾ ਲੱਗਣ ਡਿਆ ਕਿ ਤੇਲ ਕੈਲਕੂਲੇਸ਼ਨ ਕਰਕੇ ਆਵਾਮ ਦੀ ਜੇਬ 'ਚੋਂ ਫੀ ਲੀਟਰ 170 ਰੁਪਏ ਐਕਸਟਰਾ। ਦੂਜੇ ਪਾਸੇ ਕੀ ਕੀਤਾ? ਪੈਟਰੋਲ ਓਵਰਆਲ 200 ਰੁਪਏ ਵਧਾਇਆ ਪਹਿਲਾਂ, ਫਿਰ ਉਹਨੂੰ 80 ਰੁਪਏ ਘੱਟ ਕਰ ਦਿੱਤਾ, ਫਿਰ ਉਹ ਜ਼ਾਹਿਰ ਹੈ 192 ਰੁਪਏ ਵਧਾਇਆ ਸੀ, 80 ਰੁਪਏ ਘੱਟ ਕਰ ਦਿੱਤਾ, ਉਹ 112 ਮਹਿੰਗਾ ਰਹਿ ਗਿਆ। ਉਹਦੇ 'ਚੋਂ ਹੁਣ 12 ਰੁਪਏ ਹੋਰ ਘੱਟ ਕਰ ਦਿੱਤਾ, ਉਹ 100 ਰੁਪਏ ਰਹਿ ਗਿਆ। ਇਹੀ ਕੰਮ ਡੀਜ਼ਲ ਨਾਲ ਕੀਤਾ, ਡੀਜ਼ਲ ਵੀ ਦੁੱਗਣਾ ਤਿੱਗਣਾ ਵਧਾਇਆ ਤੇ ਉਹ ਅੱਧਾ ਉਹਦੇ 'ਚੋਂ ਹੁਣ ਘੱਟ ਕਰ ਦਿੱਤਾ ਤੇ ਅੱਧਾ ਹਜੇ ਵੀ ਪਿਆ। ਮਤਲਬ ਕੀਮਤ ਅੱਧੀ ਵਧੀ ਹੋਈ ਹਜੇ ਵੀ ਤੁਸੀਂ ਅਦਾ ਕਰ ਰਹੇ ਹੋ। ਹਰ ਪਾਸਿਓਂ ਆਵਾਮ ਨੂੰ ਟੀਕਾ ਲਾ ਰਹੇ ਨੇ, ਆਵਾਮ ਨੂੰ ਛੱਡ ਕੇ ਕਿਸੇ ਪਾਸਿਓਂ ਵੀ ਰਾਜ਼ੀ ਨਹੀਂ। ਅੱਛਾ ਜੀ, ਅੱਗੇ ਚੱਲਨੇ। ਵਫਾਕੀ ਹੁਕੂਮਤ ਨੇ ਇੱਕ ਨਵਾਂ ਫੈਸਲਾ ਕੀਤਾ, ਬਹੁਤ ਭਾਰਾ ਫੈਸਲਾ ਕੀਤਾ। ਮੁਲਕ ਦੇ ਵਸੀਤਰ ਮਫਾਦ ਦੇ ਵਿੱਚ ਫੈਸਲਾ ਇਹ ਕੀਤਾ ਹੈ ਕਿ 5 ਮਰਲੇ ਦੇ ਘਰ ਦੇ ਵਿੱਚ ਸਿੰਗਲ ਫੇਜ਼ ਮੀਟਰ ਨਹੀਂ ਲੱਗ ਸਕਦਾ। ਔਰ ਸਿੰਗਲ ਫੇਜ਼ ਮੀਟਰ ਅਸੀਂ ਇੱਕ ਦਿਨ ਕਹਿ ਬੈਠੇ ਸਾਂ ਵੀ ਉਹਦਾ ਡਿਮਾਂਡ ਨੋਟਿਸ ਜਿਹੜਾ ਉਹ 21,000 ਦਾ ਇੱਥੇ ਲੋਕਾਂ ਨੇ, ਜਾਂ 17,000 ਦਾ ਕਹਿ ਦਿੱਤਾ। ਲੋਕਾਂ ਨੇ ਜਨਾਬ ਕਰ ਤਨਕੀਦ ਸਾਨੂੰ ਤਬਾਹ ਕਰ ਦਿੱਤਾ। ਉਹਨਾਂ ਕਿਹਾ ਜੀ 27,000 26,000 ਰੁਪਈਆ ਲੱਗਦਾ ਹੈ, ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੇ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ। ਹੁਣ ਅਗਲਿਆਂ ਨੇ, ਸ਼ੇਰਾਂ ਨੇ ਫੈਸਲਾ ਕੀਤਾ ਹੈ ਕਿ 5 ਮਰਲੇ ਦੇ ਘਰ ਦੇ ਵਿੱਚ ਅਸੀਂ ਸਿੰਗਲ ਫੇਜ਼ ਮੀਟਰ ਜਿਹੜਾ ਉਹ ਲੱਗਣ ਹੀ ਨਹੀਂ ਦੇਣਾ। ਹੁਣ ਮੈਨੂੰ ਇਹ ਦੱਸੋ ਵੀ 5 ਮਰਲੇ ਦਾ ਜਿਹੜਾ ਮਾੜਾ ਬੰਦਾ ਹੈ, ਇੱਕ ਪਾਸੇ ਤੇ ਤੁਸੀਂ ਪਨਾਹ ਗਾਵਾਂ ਢਾਈ ਜਾਂਦੇ ਹੋ, ਤੇ ਜੇ ਕਿਸੇ ਬੰਦੇ ਨੇ 2.5 ਮਰਲੇ ਜਾਂ 5 ਮਰਲੇ ਦਾ ਘਰ ਬਣਾ ਲਿਆ, ਉੱਥੇ ਸਿੰਗਲ ਫੇਜ਼ ਮੀਟਰ ਨਹੀਂ ਲੱਗਣ ਦੇਣ ਦੇ। 5 ਮਰਲੇ 'ਚ ਮੈਨੂੰ ਦੱਸੋ ਵੀ ਕਿਹੜੀ ਉੱਥੇ ਕੋਈ ਲਗਜ਼ਰੀ ਕੋਠੀ ਲੋਕਾਂ ਬਣਾ ਲਈ ਹੈ ਕਿ ਜਿਹੜਾ ਉੱਥੇ ਤੁਸੀਂ ਸਿੰਗਲ ਫੇਜ਼ ਮੀਟਰ ਨਹੀਂ ਲੱਗਣ ਦੇ ਰਹੇ। ਔਰ ਅਗਰ ਤੁਸੀਂ ਉਹ ਲਵਾਉਣਾ ਹੈ, ਜਿਹੜਾ ਵੀ ਡਬਲ ਫੇਜ਼ ਹੈ, ਜਿਹੜਾ ਵੀ ਮੀਟਰ ਹੈ ਉਸ ਤੋਂ ਬਿਹਤਰ, ਉਹ ਅਗਰ ਤੁਸੀਂ ਲਵਾਉਣਾ ਹੈ ਤਾਂ ਫਿਰ ਜਾਂ ਉਹਦੀ ਕੀਮਤ ਘੱਟ ਕਰੋ। ਸਿਰਫ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਐਕਸਟਰਾ ਕੱਢਣ ਵਾਸਤੇ, ਲੋਕਾਂ ਨੂੰ ਐਕਸਟਰਾ ਠੱਗਣ ਵਾਸਤੇ। ਮਤਲਬ ਕੋਈ ਕੰਮ ਐਸਾ ਨਹੀਂ ਜਿਹਦੇ ਵਿੱਚ ਆਵਾਮ ਨੂੰ ਕੋਈ ਸਹੂਲਤ ਦੇਣੀ ਹੈ, ਬਲਕਿ ਜਿਹੜੀ ਸਹੂਲਤ ਆਵਾਮ ਕੋਲ ਮੌਜੂਦ ਹੈ ਉਹ ਵੀ ਖੋਲ੍ਹਣੀ। ਜਿਸ ਤਰ੍ਹਾਂ ਤੁਸੀਂ ਇਹ ਵੇਖੋ, ਪਨਾਹਗਾਹ ਬਣੀ ਸੀ, ਉਹਨੂੰ ਢਾਹ ਦਿੱਤਾ। ਹੈਲਥ ਕਾਰਡ ਸੀ ਲੋਕਾਂ ਕੋਲੋਂ, ਉਹ ਖੋਲ੍ਹਿਆ। ਹੁਣ ਇਹ ਕਸਰ ਰਹਿ ਗਈ ਸੀ ਕਿ ਅਗਰ ਇੱਕ ਮੀਟਰ ਲਵਾ ਰਹੇ ਨੇ ਲੋਕ, ਮਤਲਬ ਬਿਜਲੀ ਵੀ ਐਡੀ ਮਹਿੰਗੀ, ਜਿਹੜੀ ਦੁਨੀਆ 'ਚ ਐਡੀ ਮਹਿੰਗੀ ਨਹੀਂ। ਯਕੀਨ ਕਰੋ, ਅਮਰੀਕਾ 'ਚ ਬਿਜਲੀ ਸਸਤੀ ਹੈ, ਪਾਕਿਸਤਾਨ 'ਚ ਬਿਜਲੀ ਜਿਹੜੀ ਅਮਰੀਕਾ ਤੋਂ ਵੀ ਮਹਿੰਗੀ ਹੈ। ਐਡੀ ਮਹਿੰਗੀ ਬਿਜਲੀ ਵੀ ਲੋਕੀ ਜਿਹੜੇ ਉਹ ਖਰੀਦ ਰਹੇ ਨੇ, ਪੈਸੇ ਦੇਣ ਨੂੰ ਤਿਆਰ ਨੇ। ਲੇਕਿਨ ਇਹ ਐਸੇ ਮੂਰਖ ਨੇ, ਇਹ ਕਹਿੰਦੇ ਨੇ ਕਿ ਉਹਦੇ 'ਤੇ ਵੀ ਸਾਨੂੰ ਜਿਹੜਾ ਉਹ ਹੁਣ ਸਿੰਗਲ ਫੇਜ਼ ਨਹੀਂ ਲੱਗਣ ਦੇਣਾ, ਹੁਣ ਇਹ ਨਹੀਂ ਲੱਗਣ ਦੇਣਾ, ਹੁਣ ਉਹ ਨਹੀਂ ਲੱਗਣ ਦੇਣਾ। ਲੋਕਾਂ ਦੇ ਕੋਲੋਂ ਧੜਾ ਧੜ ਉਹਨਾਂ ਦੀਆਂ ਜੇਬਾਂ 'ਚੋਂ। ਔਰ ਉੱਧਰ ਡੀਜ਼ਲ ਵਾਲੇ ਪਾਸੇ ਦੱਸਦੇ ਨੇ ਕਿ ਸਾਡੇ ਕੋਲੋਂ ਫਾਰਮੂਲਾ ਗਲਤ ਹੋ ਗਿਆ, ਇਸ ਲਈ ਤੁਹਾਡੇ ਕੋਲੋਂ 170 ਰੁਪਏ ਐਕਸਟਰਾ ਲੈ ਲੈਣੇ। ਮਤਲਬ ਕਿ ਹਰ ਤਰੀਕਾ ਅਪਣਾਉਣਾ ਹੈ, ਹਰ ਉਹ ਕੰਮ ਕਰਨਾ ਹੈ ਜਿਹਦੇ ਨਾਲ ਆਵਾਮ ਨੂੰ ਲੁੱਟਿਆ ਜਾ ਸਕਦਾ ਹੈ। ਕੋਈ ਗੱਲ ਛੱਡਣੀ ਨਹੀਂ ਹੈ। ਬਾਕੀ ਮੈਂ ਖੁਸ਼ ਇਸ ਗੱਲ 'ਤੇ ਕਿ ਉਹ ਜਿਹੜਾ ਇੱਕ ਕੇਸ ਹੋਇਆ ਸੀ, ਉਸ ਕੇਸ ਦੇ ਉੱਤੇ ਮੈਂ ਕੋਈ ਕਿਸੇ ਦਾ ਵੀ ਤਰਫਦਾਰ ਨਹੀਂ, ਲੇਕਿਨ ਉਹ ਉਮੈਰੀ ਵਾਲਾ ਜਿਹੜਾ ਕੇਸ ਹੋਇਆ ਸੀ ਉਹਦੇ 'ਤੇ ਜਾਲੀ ਪੁਲਿਸ ਮੁਕਾਬਲਾ ਇਹਨਾਂ ਨੇ ਨਹੀਂ ਕੀਤਾ। ਉਹ ਚੰਗੀ ਗੱਲ ਹੈ। ਪਤਾ ਨਹੀਂ ਉਹ ਮੁੰਡਾ ਫੜਿਆ ਨਹੀਂ ਗਿਆ ਇਸ ਲਈ ਨਹੀਂ ਕੇਸ ਕੀਤਾ, ਜਾਂ ਫੜਿਆ ਗਿਆ ਮੈਨੂੰ ਨਹੀਂ ਪਤਾ। ਲੇਕਿਨ ਉਹ ਖਾਤੂਨ ਜਿਹੜੀ ਸੀ ਉਹਨੂੰ ਇਹਨਾਂ ਨੇ ਆਖਿਰਕਾਰ 3 ਮਹੀਨੇ ਤੋਂ ਬਾਅਦ ਜ਼ਮਾਨਤ ਦਿੱਤੀ ਹੈ। ਲੇਕਿਨ ਅੱਛੀ ਗੱਲ ਇਹ ਹੈ ਕਿ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੋ। ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਜੇਲ੍ਹ ਰੱਖਣਾ ਬਣਦਾ, ਬਿਲਕੁਲ ਰੱਖੋ।
ਛੱਡਣਾ ਬਣਦਾ ਛੱਡੋ, ਇਹ ਜਿਹੜੇ ਗੈਰ ਕਾਨੂੰਨੀ ਪੁਲਿਸ ਮੁਕਾਬਲੇ ਕਰਦੇ ਹੋ ਇਹ ਨਹੀਂ ਕਰਨੇ ਚਾਹੀਦੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।